ਖੋੜਿਆਂ ਵਾਲੇ ਤੇ ਮਾਨ ਵਾਲੇ ਦੇ ਇਲਾਕੇ ਦੇ ਲੋਕਾਂ ਵਾਸਤੇ ਜ਼ਿਆਦਾ ਤੇ ਬਾਕੀ ਪੂਰੇ ਫੈਸਲਾਬਾਦ ਵਾਲੇ ਵੀ ਸੁਣ ਲੈਣ, ਪੂਰੇ ਪੰਜਾਬ ਵਾਲੇ ਵੀ ਸੁਣ ਲੈਣ। ਮੁਰਦਾ ਜਿਹੜੀਆਂ ਮੁਰਗੀਆਂ ਨਾ ਉਹਨਾਂ ਦਾ ਗੋਸ਼ਤ ਜਿਹੜਾ ਨਾ ਉਹ ਸਪਲਾਈ ਕੀਤਾ ਜਾ ਰਿਹਾ ਵਾ। 1200 ਕਿਲੋ ਮੁਰਗੀਆਂ ਜਿਹੜੀਆਂ ਨਾ ਉਹ ਫੜੀਆਂ ਗਈਆਂ ਵਾ, ਮਰੀਆਂ ਹੋਈਆਂ, ਜਿਹੜੀਆਂ ਉੱਥੇ ਰੈਸਟੋਰੈਂਟ ਤੇ ਫਾਸਟ ਫੂਡ ਵਾਲੀਆਂ ਜਿਹੜੀਆਂ ਦੁਕਾਨਾਂ ਨਹੀਂ ਹੁੰਦੀਆਂ ਉੱਥੇ ਜਾ ਕੇ ਜਨਾਬੇ ਵਾਲੀ ਵਿਕਣੀਆਂ ਸੀਗੀਆਂ। ਤੇ ਤੁਸੀਂ ਰਾਤ ਨੂੰ ਆਪਣੇ ਬੰਦਿਆਂ ਨੂੰ ਫੋਨ ਕਰਕੇ ਕਹਿਣਾ ਸੀਗਾ ਮੇਰੇ ਲਈ ਸ਼ਵਾਰਮਾ ਲੈ ਆਣਾ, ਪੀਜ਼ਾ ਲੈ ਆਣਾ। ਅੱਛਾ, ਮੈਂ ਸਿਰਫ ਦੱਸਣਾ ਇਹ ਚਾਹਨਾ ਵਾ ਕੋਈ ਮੈਨੂ ਚੇਂਜ ਕਰੋ, ਕੋਈ ਦਹੀਂ ਭੱਲੇ ਮੰਗਾ ਲਓ, ਕੋਈ ਪਕੌੜੇ ਸਮੋਸੇ ਮੰਗਾ ਲਓ, ਇਦਾਂ ਦੀਆਂ ਚੀਜ਼ਾਂ ਵਿੱਚ ਐਡ ਕਰ ਲਓ। ਉਹ ਮਸਾਲੇ ਜ਼ਿਆਦਾ ਲਾ ਦਿੰਦੇ ਆ, ਮਰੀਆਂ ਮੁਰੀਆਂ ਦਾ ਜ਼ਾਇਕਾ ਮੁੱਕ ਜਾਂਦਾ ਵਾ। ਮੈਂ ਗੱਡੀ ਦਾ ਨੰਬਰ ਤੁਹਾਨੂੰ ਦੱਸਣ ਲੱਗਾ ਵਾਂ, ਉਹ ਗੱਡੀ ਜਿੱਥੇ ਕਿਤੇ ਲੰਘਦੀ ਵੇਖ ਲਓ, ਕਿਤੇ ਰੈਸਟੋਰੈਂਟ ਤੇ ਜਾਂ ਕਿਤੇ ਫਾਸਟ ਫੂਡ ਵਾਲੀ ਦੁਕਾਨ ਤੇ ਖਲੋਤੀ ਵੇਖ ਲਓ। ਗੱਡੀ ਦਾ ਨੰਬਰ ਨੋਟ ਕਰੋ ਜਰਾ, 6303। ਇਹ ਗੱਡੀ ਜਿੱਥੇ ਖਲੋਤੀ ਵੇਖ ਲਓ, ਇਹਦੇ ਲਾਗੋਂ ਦੂਰ ਭਾਜੋ, ਉਸ ਦੁਕਾਨ ਦੇ ਲਾਗੋਂ ਵੀ ਦੂਰ ਭਾਜੋ। ਫੈਸਲਾਬਾਦ ਦੇ ਹਾਲਾਤ ਦਾ ਤੁਹਾਨੂੰ ਪਤਾ ਵਾ, ਇੱਥੇ ਖਾਲਿਸ਼ ਆ ਲੱਭਦੀ ਕਿਹੜੀ ਪਈ ਆ। ਗੋਸ਼ਤ ਮੁਰਦਾ ਵੱਛਿਆਂ ਦਾ ਪਤਾ ਨਹੀਂ ਕਾਦਾ, ਮਿਰਚਾਂ ਦੀ ਜਗ੍ਹਾ ਤੇ ਇੱਟਾਂ, ਰੰਗਦਾਰ ਬੂਰਾ, ਹਲਦੀ ਨਾਕਸ, ਦੁੱਧ ਨਾਕਸ। ਸਾਡੇ ਅਸਲ ਸ਼ਾਹ ਲੱਭਦੀ ਕਿਹੜੀ ਪਈ ਆ। ਤੁਸੀਂ ਲਿਖਦੇ ਪਏ ਹੋ फैसलाबाद में जाल साधों के दिन गिने जा चुके। अस्सलाम वालेकुम। ਅੱਛਾ, ਮੈਂ ਖਬਰ ਲੈ ਕੇ ਆਇਆ ਜਨਾਬ ਖੋੜਿਆਂ ਵਾਲੇ ਤੇ ਮਾਨ ਵਾਲੇ ਦੇ ਇਲਾਕੇ ਦੇ ਲੋਕਾਂ ਵਾਸਤੇ ਜ਼ਿਆਦਾ ਤੇ ਬਾਕੀ ਪੂਰੇ ਫੈਸਲਾਬਾਦ ਵਾਲੇ ਵੀ ਸੁਣ ਲੈਣ, ਪੂਰੇ ਪੰਜਾਬ ਵਾਲੇ ਵੀ ਸੁਣ ਲੈਣ ਕਿ ਸਾਡੇ ਖੋੜਿਆਂ ਵਾਲੇ ਤੇ ਮਾਨ ਵਾਲੇ ਦੇ ਇਲਾਕੇ ਦੇ ਵਿੱਚ ਨਾ ਮੁਰਦਾ ਜਿਹੜੀਆਂ ਮੁਰਗੀਆਂ ਨਾ ਉਹਨਾਂ ਦਾ ਗੋਸ਼ਤ ਜਿਹੜਾ ਨਾ ਉਹ ਸਪਲਾਈ ਕੀਤਾ ਜਾ ਰਿਹਾ ਵਾ। ਜਿਹੜੇ ਤੁਸੀਂ ਰਾਤ ਨੂੰ ਬੜੇ ਸ਼ੌਕ ਦੇ ਨਾਲ 9 ਵਜੇ ਬੰਦੇ ਆਪਣੇ ਨੂੰ ਫੋਨ ਕਰ ਦਿੰਦੀਆਂ ਨਾ ਮੇਰੇ ਲਈ ਸ਼ਵਾਰਮਾ ਲੈ ਆਣਾ, ਪੀਜ਼ਾ ਲੈ ਆਣਾ। ਉਹ ਪੀਜ਼ਾ ਸ਼ਵਾਰਮਾ ਜਿੱਦਾਂ ਬਣਦਾ ਪਿਆ ਨਾ ਉਹ ਸੁਣ ਲਿਓ ਕਿੱਦਾਂ ਬਣਦਾ ਪਿਆ ਵਾ। ਇਹ ਜਨਾਬ 1200 ਕਿਲੋ ਮੁਰਗੀਆਂ ਜਿਹੜੀਆਂ ਨਾ ਉਹ ਫੜੀਆਂ ਗਈਆਂ ਵਾ, ਮਰੀਆਂ ਹੋਈਆਂ ਮਾਨ ਵਾਲੇ ਤੇ ਖੋੜਿਆਂ ਵਾਲੇ ਦੇ ਇਲਾਕੇ ਦੇ ਵਿੱਚੋਂ, ਜਿਹੜੀਆਂ ਉੱਥੇ ਰੈਸਟੋਰੈਂਟ ਤੇ ਫਾਸਟ ਫੂਡ ਵਾਲੀਆਂ ਜਿਹੜੀਆਂ ਦੁਕਾਨਾਂ ਨਹੀਂ ਹੁੰਦੀਆਂ ਉੱਥੇ ਜਾ ਕੇ ਜਨਾਬੇ ਵਾਲੀ ਵਿਕਣੀਆਂ ਸੀਗੀਆਂ। ਤੇ ਤੁਸੀਂ ਰਾਤ ਨੂੰ ਆਪਣੇ ਬੰਦਿਆਂ ਨੂੰ ਫੋਨ ਕਰਕੇ ਕਹਿਣਾ ਸੀਗਾ ਮੇਰੇ ਲਈ ਲੈ ਆਣਾ ਕढ़ाई गोश्त, चिकन कढ़ाई खाने को दिल कर रहा है, साथ तिल वाला नान हो। आ पक्या पे ये तिल वाला नान। अच्छा, मैं सिर्फ दसना ये चाहना वा कोई मैन्यू चेंज करो, कोई दही भल्ले मंगा लो, कोई पकौड़े समोसे मंगा लो, इदां ਦੀਆਂ ਚੀਜ਼ਾਂ ਵਿੱਚ ਐਡ ਕਰ ਲਓ। ਰੋਜ਼ ਹੀ ਸ਼ਵਾਰਮਾ ਖਾਣਾ, ਪੀਜ਼ਾ ਖਾਣਾ, ਗੋਲਾ ਕਬਾਬ, ਬੋਨਲੈਸ ਟਿੱਕਾ, ਪਤਾ ਨਹੀਂ ਕਿਹੜੇ ਮਸਾਲੇ ਪਾ ਕੇ। ਉਹ ਮਸਾਲੇ ਜ਼ਿਆਦਾ ਲਾ ਦਿੰਦੇ ਆ, ਮਰੀਆਂ ਮੁਰੀਆਂ ਦਾ ਜ਼ਾਇਕਾ ਮੁੱਕ ਜਾਂਦਾ ਵਾ। ਉਹ ਅੱਛਾ ਜ਼ਾਇਕਾ ਬਣ ਜਾਂਦਾ ਵਾ। ਉਹ ਕਬਾਬ, ਚੱਪਲੀ ਕਬਾਬ, ਪਤਾ ਨਹੀਂ ਕਿਹੜੇ ਕਿਹੜੇ ਕਬਾਬ। ਖੈਰ ਤੁਸੀਂ ਖਾਂਦੀਆਂ ਤੁਹਾਨੂੰ ਬਹੁਤਾ ਪਤਾ। ਮੈਂ ਤੁਹਾਨੂੰ ਸਾਰੀਆਂ ਬੁੱਢੀਆਂ ਨੂੰ ਤੇ ਸਾਰੇ ਆਪਣੇ ਭਰਾਵਾਂ ਨੂੰ ਬਿਲਕੁਲ ਤਵੱਜੋ ਦਿਓ ਇਸ ਗੱਲ ਦੇ ਉੱਤੇ ਕਿ ਇੱਥੇ ਦੇ ਹਾਲਾਤ ਬੜੇ ਖਰਾਬ ਆ। ਇਹ ਫੂਡ ਅਥਾਰਟੀ ਵਾਲੇ ਨੇ ਕਿਹਾ ਜਨਾਬ, ਮੈਂ ਨਹੀਂ ਕਿਹਾ। ਮੈਂ ਗੱਡੀ ਦਾ ਨੰਬਰ ਤੁਹਾਨੂੰ ਦੱਸਣ ਲੱਗਾ ਵਾਂ। ਸਾਰੇ ਹੋਟਲ ਖਰਾਬ ਨਹੀਂ ਹੈਗੇ, ਇਹ ਨਾ ਖਾਣਾ ਹੀ ਛੱਡ ਦਿਓ ਮਾੜਾ ਮੋਟਾ। ਕਿਤੇ ਹਫਤੇ ਦੇ ਵਿੱਚ ਇੱਕ ਅੱਧਾ ਦਿਨ ਚਸਕਾ ਲਾ ਵੀ ਲਿਆ, ਹਫਤੇ ਦੇ ਵਿੱਚ ਇੱਕ ਅੱਧਾ ਦਿਨ ਕੋਈ ਮਰੀ ਖਾ ਵੀ ਲਈ ਸ਼ਾਇਦ, ਤੇ ਉਹਦਾ ਐਡਾ ਅਸਰ ਨਹੀਂ ਹੁੰਦਾ। ਜਿਹੜੇ ਰੋਜ਼ ਖਾਂਦੇ ਆ ਨਾ ਉਹਨਾਂ ਦਾ ਅਸਰ ਹੁੰਦਾ। ਮੈਂ ਗੱਡੀ ਦਾ ਨੰਬਰ ਤੁਹਾਨੂੰ ਦੱਸਣ ਲੱਗਾ ਵਾਂ, ਉਹ ਗੱਡੀ ਜਿੱਥੇ ਕਿਤੇ ਲੰਘਦੀ ਵੇਖ ਲਓ, ਕਿਤੇ ਰੈਸਟੋਰੈਂਟ ਤੇ ਜਾਂ ਕਿਤੇ ਫਾਸਟ ਫੂਡ ਵਾਲੀ ਦੁਕਾਨ ਤੇ ਖਲੋਤੀ ਵੇਖ ਲਓ। ਗੱਡੀ ਦਾ ਨੰਬਰ ਨੋਟ ਕਰੋ ਜਰਾ, ਜਿਹੜੇ ਮੋਬਾਈਲ ਤੇ ਲਿਖਣਾ ਮੋਬਾਈਲ ਤੇ ਲਿਖ ਲਓ, ਕੰਨ ਤੇ ਲਿਖ ਲਓ, ਬਲਕਿ ਵੱਡਾ ਕਰਕੇ ਨਾ, ਜਿੱਦਾਂ ਲੋਕੀ ਜਾ ਕੇ ਵਾਸ਼ਰੂਮਾਂ 'ਚ ਨਹੀਂ ਲਿਖਦੇ, ਵਾਸ਼ਰੂਮਾਂ ਦੇ ਵਿੱਚ ਵੀ ਜਾ ਕੇ ਲਿਖ ਲਓ ਤਾਂ ਕਿ ਤੁਹਾਨੂੰ ਯਾਦ ਰਵੇ ਆ ਗੱਡੀ ਦਾ ਨੰਬਰ। ਗੱਡੀ ਦਾ ਨੰਬਰ ਹੈਗਾ ਜੀ 6303 6303। ਇਹ ਗੱਡੀ ਜਿੱਥੇ ਖਲੋਤੀ ਵੇਖ ਲਓ, ਇਹਦੇ ਲਾਗੋਂ ਦੂਰ ਭਾਜੋ, ਉਸ ਦੁਕਾਨ ਦੇ ਲਾਗੋਂ ਵੀ ਦੂਰ ਭਾਜੋ, ਤਾਂ ਕਿ ਇਸ ਗੱਡੀ ਦੇ ਵਿੱਚ ਜਿਹੜੀਆਂ ਮਰੀਆਂ ਮੁਰਗੀਆਂ ਨਾ ਇਹ ਤੁਹਾਡੇ ਅੰਦਰ ਨਾ ਕਿਤੇ ਚਲੀਆਂ ਜਾਣ। ਖੈਰ ਹੁਣ ਇਹਦੀ ਤੁਹਾਨੂੰ ਥੋੜ੍ਹੀ ਜਿਹੀ ਡਿਟੇਲ ਦੱਸਦਾ ਵਾਂ। ਫੂਡ ਅਥਾਰਟੀ ਵਾਲੇ ਕਹਿੰਦੇ ਆ, ਪਹਿਲੇ ਇੱਥੇ ਥੋੜ੍ਹਾ ਹੱਸਣਾ ਵੀ ਆ, जालसाज माफिया के दिन गिने जा चुके, पंजाब फूड अथार्टी का ग्रैंड पेशर। पहले तो इतने हस लो तुसी, ठीक है ना। गल उन्होंने किदां दी लिखती है जनाब, जे तुसी काम चज दे करदे हो ना, आ एक काम चंगा करता, तुसी 6 महीने बाद इंज दा एक काम चंगा करना हुंदा। उस तो बाद फैसलाबाद दे हालात दा तुहानूं पता वा, इत्थे खालिश आ लभदी किहड़ी पई आ। जाओ चल जाओ, गोश्त मुर्गियां दा, मुर्गा कट्टियां दा, मुर्दा वछियां दा, पता नहीं कादा। मिर्चां की जगह ते इट्टां, रंगदार बूरा, हल्दी नाकस, दुध नाकस। साढ़े असल शाह लभदी किहड़ी पई आ। तुसीं लिखदे पे हो फैसलाबाद में जाल साधों के दिन गिने जा चुके। ओ भाई मैनूं तां लगदा तुहाडे दिन जिहड़े आ ना वो गिने गुने होए आ। खैर अगे इहदी पहले गलबात पढ़ लईए, फिर अगे देखदे आ कहंदे की आ। अच्छा, बाकी भी सारी जिहड़ी है ना फूड अथार्टी वालिਆਂ ਨੂੰ ਦੱਸਦਾ ਵਾਂ ਤੇ ਬਾਕੀ ਲੋਕਾਂ ਨੂੰ ਵੀ ਥੋੜਾ ਦੱਸਦਾ ਵਾਂ। ਥੋੜਾ ਜਿਹਾ ਕਿਸੇ ਇਤਬਾਰ ਵਾਲੇ ਹੋਟਲ ਤੇ, ਚੰਗੇ ਹੋਟਲ ਤੋਂ ਜਾ ਕੇ ਨਾ ਰੋਟੀ ਖਾ ਪੀ ਲਿਆ ਕਰੋ, ਨਹੀਂ ਤਾਂ ਜਨਾਬ ਕੱਟੇ ਦੀ ਜਗ੍ਹਾ ਤੇ ਖੋਤਾ ਤੇ ਜਨਾਬ ਬੱਕਰੇ ਦੀ ਜਗ੍ਹਾ ਤੇ ਕੁੱਤਾ, ਮੁਰਗੀਆਂ ਦੀ ਜਗ੍ਹਾ ਤੇ ਮੁਰਗੀਆਂ, ਪਤਾ ਨਹੀਂ ਕੀ ਕੁਝ ਚੱਲੀ ਚੁੱਲੀ ਜਾ ਰਿਹਾ, ਕੋਈ ਪਤਾ ਨਹੀਂ ਲੱਗਣ ਡਿਆ। ਬਾਰਗਾਫ ਧਿਆਨ ਕਰਨਾ ਤੁਹਾਡੀ ਜ਼ਿੰਮੇਵਾਰੀ ਆ। ਫੂਡ ਅਥਾਰਟੀ ਵਾਲੇ ਨੇ ਕਹਿਤਾ ਵਾ ਕਿ ਜਿਹੜੇ ਨਾ ਮਿਲਾਵਟ ਮਾਫੀਆ ਉਹਨਾਂ ਦੇ ਦਿਨ ਹੁਣ ਗਿਣੇ ਜਾ ਚੁੱਕੇ ਆ। ਹੁਣ ਜਿੰਨੇ ਵੀ ਮਿਲਾਵਟ ਕਰਨੀ ਆ ਨਾ ਉਹਨੇ ਜਨਾਬ ਸਾਡੇ ਅੱਗੋਂ ਲੰਘ ਕੇ ਹੀ ਕਰਨੀ ਆ। ਹੁਣ ਵੇਖਾਂਗੇ ਕਿੱਦਾਂ ਕੋਈ ਕਰਦਾ ਵਾ। ਚਲੋ ਖੈਰ ਇਹ ਗੱਲ ਪੜੀਏ। 1200 ਕਿਲੋ ਮੁਰਗੀਆਂ ਤਲਫ ਕਰ ਦਿੱਤੀਆਂ, 500 ਪੈਕਟ ਗੁਟਕਾ ਪਾਨ ਜਿਹੜਾ ਹੁੰਦਾ ਵਾ
ਉਹ ਜਨਾਬੇ ਵਾਲੀ ਜ਼ਬਤ ਕਰ ਲਿਆ। 2 ਮੁਕੱਦਮਾ ਦਰਜ ਕੀਤੇ ਆ, 2 ਮੁਲਜ਼ਮ ਵੀ ਗ੍ਰਿਫਤਾਰ ਕੀਤੇ ਆ। ਅੱਗੇ ਜੀ ਕਹਿੰਦੇ ਜੀ ਲਾਹੌਰ ਰੋਡ ਖੋਣੇ ਵਾਲਾ ਮਾਨ ਵਾਲਾ ਫੈਸਲਾਬਾਦ ਮੁਰਦਾ ਮੁਰਗੀਆਂ ਤਹਿਸੀਲ ਨਕਾਮ ਬਣਾ ਦੀ ਤੇ ਮੁਲਜ਼ਮ 2 ਗ੍ਰਿਫਤਾਰ ਕਰ ਲਏ। ਡੀਜੀ ਫੂਡ ਅਥਾਰਟੀ ਨੇ ਜਨਾਬ ਇਹ ਗੱਲ ਕੀਤੀ ਹੈ, ਵਾਹ ਵੱਡੀ ਗੱਲ ਕਰ ਗਏ ਨੇ। ਹਜਵੇਰੀ ਟਾਊਨ ਤੋਂ ਜਨਾਬੇ ਵਾਲੀ ਕਰਿਆਨੇ ਦੀ ਦੁਕਾਨ ਸੀਗੀ, ਉੱਥੋਂ ਗੁਟਕਾ ਫੜਿਆ ਤੇ ਮਾਲਕ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ। ਚਲੋ ਮਿਹਰਬਾਨੀ। ਗੱਡੀ ਦਾ ਨੰਬਰ ਆ ਜੀ 6303 से बरामद होने वाली मुर्दा मुर्गियाँ मुख्तलिफ होटल और फास्ट फूड पॉइंट पर सप्लाई की जाती थी। सुभान अल्लाह, मैं क्या थी ना तुहानू ये गल निकल आई है। मुलजम के पास लाजम रिकॉर्ड और ਜ਼ਰੂਰੀ ਦਸਤਾਵੇਜ਼ ਮੌਜੂਦ ਨਹੀਂ ਸੀ। ਮੁਰਦਾ ਮੁਰਗੀਆਂ ਤੇ ਗੁਟਕਾ ਜਿਹੜਾ ਨਾ ਕੈਂਸਰ ਦੇ ਅਮਰਾਜ਼ ਦੇ ਵਿੱਚ ਨਾ ਬੰਦਿਆਂ ਨੂੰ ਮੁਬਤਲਾ ਕਰ ਦਿੰਦਾ। ਪੰਜਾਬ ਭਰ में जालसाजी करने वालों के खिलाफ शिकंजा सख्त कर दिया गया। शिकंजा नहीं होता, शिकंजा सख्त कर दिया गया। खुराक का कारोबार करने वाले कवानीन पर अमल दरामद यकीनी बनाएं। कोताही किसी सूरत बर्दाश्त नहीं की जाएगी। गैर म्यारी मुजर सेहत एशिया की तहसील करने वाले अनासर की सरकौबी के लिए तमाम टीमें जो है ना वो सरगर्म है। ये मैं नहीं कह रहा क्योंकि है वो कोई नहीं, ये ਡੀਜੀ ਸਾਹਿਬ ਉਹਨਾਂ ਦੇ ਕਹਿ ਰਹੇ ਆਸਮ ਜਵੇਦ ਸਾਹਿਬ, ਉਹਨਾਂ ਨੂੰ ਲੱਗਦਾ ਹੋਣਾ ਕਿ ਹੈਗੀਆਂ ਕਿਉਂਕਿ ਤਸਵੀਰਾਂ ਤੁਸੀਂ ਖਿੱਚ ਕੇ ਭੇਜਦੇ ਆ। ਸਾਨੂੰ ਬਾਰ-ਬਾਰ ਨਜ਼ਰ ਨਹੀਂ ਆਉਂਦੀਆਂ। ਸਾਨੂੰ ਕਿਤੇ 15-20 ਦਿਨ ਮਹੀਨੇ ਬਾਅਦ 6 ਮਹੀਨੇ ਬਾਅਦ ਇੱਦਾਂ ਦੀ ਕੋਈ ਗੱਲਬਾਤ ਆਉਂਦੀ ਹੈ, ਇਹ ਅਸੀਂ ਆਵਾਮ ਨੂੰ ਮਾੜੀ ਚੰਗੀ ਜਿਹੜੀ ਆ ਉਹ ਦੱਸ ਦੇਈਦੀ ਆ ਤਾਂ ਕਿ ਆਵਾਮ ਦੇ ਵਿੱਚ ਸ਼ਊਰ ਔਰ ਆਵਾਮ ਦੇ ਵਿੱਚ ਜਿਹੜੀ ਆਗਾਹੀ ਆ ਨਾ ਉਹ ਪੈਦਾ ਹੋ ਜਾਵੇ ਤੇ ਜਿਹੜੀਆਂ ਸ਼ਾਮ ਨੂੰ ਬੀਬੀਆਂ ਫੋਨ ਕਰਦੀਆਂ ਫੋਨ ਘੱਟ ਜਾਣ ਤੇ ਸਾਡੇ ਵੀ ਪੈਸੇ ਬਚ ਜਾਣ ਤੇ ਜਨਾਬ ਤੁਹਾਡੇ ਵੀ ਪੈਸੇ ਬਚ ਜਾਣ। ਤੇ ਬਾਕੀ ਫੈਸਲਾਬਾਦ ਦੇ ਹਾਲਾਤ ਮਿਲਾਵਟ ਮਾਫੀਆ ਦੇ ਹੱਥੋਂ ਕੋਈ ਅੱਛੇ ਨਹੀਂ ਹੈਗੇ। ਹਰ ਸ਼ੈ ਜਿਹੜੀ ਹੈ ਨਾ ਸਿਵਾਏ ਕਹਿ ਲਓ ਕਿ ਸ਼ਿਮਲਾ ਮਿਰਚ ਤੇ ਆਲੂ ਜਿਹੜੇ ਆ ਨਾ ਇਹਨਾਂ ਦੇ ਵਿੱਚ ਮਿਲਾਵਟ ਨਹੀਂ ਹੁੰਦੀ, ਬਾਕੀ ਹਰ ਸ਼ੈ ਦੇ ਵਿੱਚ ਤੁੰਨ ਕੇ ਮਿਲਾਵਟ ਹੋ ਰਹੀ ਹੈ। ਬਹੁਤ ਸ਼ੁਕਰੀਆ।